ਪੰਜਾਬ ਸਰਕਾਰ ਦੇ ਸਿਸਟਮ ਦੇ ਨਾਲ ਜੁੜੀ ਇੱਕ ਚੰਗੀ ਪਹਿਲ ਦੀ। ਕਹਿੰਦੇ ਵੀ ਹਿਜੜਿਆਂ ਨੂੰ ਵੀ ਪੰਜਾਬ ਪੁਲਿਸ ਦੇ ਵਿੱਚ ਹੁਣ ਥਾਂ ਮਿਲੂਗੀ, ਭਰਤੀ ਹੋ ਸਕਣਗੇ। ਬਿਲਕੁਲ ਜੀ, ਇਹ ਇੱਕ ਚੰਗੀ ਉਮੀਦ ਲੱਗਦੀ ਆ ਕਿ ਪੰਜਾਬ ਸਰਕਾਰ ਇੱਕ ਨਿਵੇਕਲੀ ਪਹਿਲ ਕਦਮੀ ਕਰਨ ਜਾ ਰਹੀ ਆ। ਜਿਵੇਂ ਮਤਲਬ ਕੱਲ ਇੱਕ ਪਵਾੜਾ ਪਿਆ ਹੋਇਆ ਪਟਵਾਰੀਆਂ ਨਾਲ। ਹਾਂਜੀ। ਤੇ ਉਸ ਪਵਾੜੇ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਇੱਕ ਸਵਾਲ ਖੜਾ ਹੋ ਰਿਹਾ ਸੀਗਾ ਕਿ ਤੁਸੀਂ ਪਹਿਲਾਂ ਤਾਂ ਠੇਕੇ ਵਾਲੇ ਕਿਉਂ ਭਰਤੀ ਕੀਤੇ ਪਟਵਾਰੀ, ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਦੁਬਾਰਾ ਠੇਕੇ ਤੇ ਰੱਖਿਆ ਹੀ ਕਿਉਂ? ਹੁਣ ਅਗਲੇ ਕਹਿੰਦੇ ਅਸਤਾ ਦੇਤੇ ਅਸਤੀਫੇ, ਸ਼ੁਰੂ ਹੋ ਗਏ ਅਸਤੀਫੇ, 19 ਨੇ ਅਸਤੀਫੇ ਆ ਗਏ ਜੀ, ਹੋਰਾਂ ਦੇ ਵੀ ਆ ਜਾਣਗੇ। ਤੇ ਦੂਏ ਪਾਸੇ ਤੁਸੀਂ ਜਿਹੜੇ ਨਵੇਂ ਰੱਖੇ, ਤੁਸੀਂ ਕਹਿੰਦੇ ਹੋ ਜੀ ਅਸੀਂ ਜਾ ਕੇ ਦੂਏ ਸੂਬਿਆਂ 'ਚ ਗਾਉਂਦੇ ਹੋ ਕਿ ਆਹ ਦੇਖੋ ਜੀ ਅਸੀਂ ਨਵੇਂ ਭਰਤੀ ਕਰ ਲਏ, ਨਵਿਆਂ ਨੂੰ ਮੌਕਾ ਦਿੱਤਾ, ਉਹਨਾਂ ਨੂੰ ਤਨਖਾਹਾਂ ਤੁਸੀਂ ਮਾਸਕ ਭੱਤੇ ਦੇ ਨਾਂ ਦੇ ਉੱਤੇ 5-5 ਹਜ਼ਾਰ ਦਿੰਦੇ ਹੋ। ਇਹ ਖਿਲਵਾੜ ਨਹੀਂ ਤਾਂ ਹੋਰ ਕੀ ਆ? ਬਿਲਕੁਲ। ਪੰਜਾਬ ਦੇ ਏਡਡ, ਐਫੀਲੇਟਡ ਜਾਂ ਸਿੱਧੀਆਂ ਯੂਨੀਵਰਸਿਟੀਆਂ ਨਾਲ ਜੁੜੇ ਕਾਲਜਾਂ ਦੇ ਵਿੱਚ PhD, MPhil ਉਹਨਾਂ ਦੇ ਪ੍ਰੋਫੈਸਰਾਂ ਜਾਂ ਮਤਲਬ ਜਿਹੜੇ ਟੀਚਰ ਨੇ ਉਹਨਾਂ ਨਾਲ ਸਿੱਧਾ ਧੋਖਾ ਕੀ ਹੁੰਦਾ ਕਿ ਰਿਟਾਇਰ ਪ੍ਰੋਫੈਸਰ ਤਾਂ ਲੈ ਰਿਹਾ 1.5 ਲੱਖ ਤਨਖਾਹ, ਹਾਂਜੀ, ਪੈਨਸ਼ਨ ਹੈ 1.5 ਲੱਖ ਪੈਨਸ਼ਨ, ਤੇ ਜਿਹੜਾ ਉੱਥੇ ਸਾਰੇ ਪੀਰੀਅਡ ਲੈਂਦਾ ਉਹ ਲੈ ਰਿਹਾ ਜੀ 15,000। ਤੇ ਇਹ ਜਿਹੜਾ ਪਾੜਾ ਹੈ, ਫਿਰ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ, ਉਹਨਾਂ ਦਾ ਕੰਮ ਵੀ ਵੱਧ ਲਿਆ ਜਾਂਦਾ, ਤੇ ਉਹਨਾਂ ਤਲਵਾਰ ਵੀ ਲਟਕਦੀ ਹੈ ਕਿ ਕੱਢ ਵੀ ਦੇਣਾ ਤੁਹਾਨੂੰ। ਇਸੇ ਤਰ੍ਹਾਂ ਦਾ ਵਰਤਾਰਾ ਸੀ ਪਟਵਾਰੀਆਂ ਵਾਲੇ ਮਾਮਲੇ 'ਚ। ਪਟਵਾਰੀਆਂ ਵਾਲੇ ਨੂੰ ਜਿਹੜੇ ਨਵੇਂ ਰੱਖੇ ਜੀ ਟ੍ਰੇਨੀ ਦੇ ਨਾਂ ਤੇ ਉੱਤੇ ਜੀ, ਉਹਨਾਂ ਦੇ ਜੀ ਕਹਿੰਦੇ ਜੀ ਸਿਰਫ 5,000। ਸੋ ਕੱਲ ਸਰਕਾਰ ਨੇ ਇਹ ਆਪਣੀ ਗੱਲ ਥੋੜੀ ਜਿਹੀ ਦੁਰਸਤ ਕੀਤੀ, ਅਜੇ ਵੀ ਪੂਰੀ ਤਰ੍ਹਾਂ ਦੁਰਸਤ ਨਹੀਂ ਹੈ, ਫਿਰ ਵੀ ਕਾਫੀ ਦੁਰਸਤ ਕੀਤੀ। ਹੁਣ 18,000 ਰੁਪਇਆ ਮਿਲੂਗਾ। ਸੋ ਕੱਲ ਕੁਝ ਨਵੇਂ ਜਿਹੜੇ ਨਿਯੁਕਤ ਕੀਤੇ ਨੇ, ਸੋ ਇਹ ਪਹਿਲੀ ਗੱਲ ਤਾਂ ਇਹ ਗੱਲ ਉਹੀ ਹੈ ਕਿ ਨਵਿਆਂ ਨੂੰ ਨੌਕਰੀ ਨਹੀਂ ਮਿਲੀ, ਇਹ ਖਾਲੀ ਪੋਸਟਾਂ ਤੇ ਭਰਤੀ ਆ। ਪਟਵਾਰੀਆਂ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਤੇ ਭਰਤੀ ਆ। ਕੋਈ ਨਵੀਂ ਭਰਤੀ ਹੋਵੇ, ਕੋਈ ਨਵੀਂ ਨਿਯੁਕਤੀਆਂ ਨਿਕਲਣ, ਉਹ ਨਵੀਂ ਨੌਕਰੀ ਦੇਣਾ ਹੁੰਦਾ। ਇਹ ਨੌਕਰੀ ਦਿੱਤੀ ਨਹੀਂ ਗਈ, ਖਾਲੀ ਥਾਂ ਭਰੀ ਗਈ ਹੈ। ਪਰ ਫਿਰ ਵੀ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਕਿ 18,000 ਕਰਤਾ, 5,000 ਤੋਂ ਵਧਾ ਕੇ ਥੋੜਾ ਜਿਹਾ ਸਨਮਾਨਜਨਕ ਹੈਗਾ। ਪਰ ਇਹ ਅਜੇ ਵੀ ਮਤਲਬ ਡੇਲੀ ਵੇਜ ਵਾਲੀ ਦਿਹਾੜੀ ਦੇ ਹਿਸਾਬ ਨਾਲ ਵੀ ਕਿਤੇ ਘੱਟ ਜਾ ਕੇ, ਹੈ ਨਾ। ਪਰ ਇਸੇ ਤਰ੍ਹਾਂ ਦੀ ਅਗਲੀ ਇੱਕ ਚੰਗੀ ਪਹਿਲ ਕਦਮੀ ਮੈਨੂੰ ਇਹ ਨਜ਼ਰ ਆਈ ਕਿ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਜੀ ਕਿ ਜਿਹੜਾ ਤੀਜਾ ਜੈਂਡਰ ਹੈ, ਮੁੰਡੇ ਕੁੜੀ ਤੋਂ ਇਲਾਵਾ, ਜਿਹਨੂੰ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਹੀਜੜਾ ਸ਼ਬਦ ਵਰਤਦੇ ਹਾਂ, ਉਸ ਤੀਜੇ ਜੈਂਡਰ ਦੇ ਲਈ ਹੁਣ ਕਿਹਾ ਗਿਆ ਕਿ ਪੰਜਾਬ ਪੁਲਿਸ 'ਚੋਂ ਭਰਤੀ ਕੀਤੇ ਜਾ ਸਕਣਗੇ। ਠੀਕ ਹੈ, ਪੰਜਾਬ ਪੁਲਿਸ 'ਚ ਉਹ ਨਿਯੁਕਤ ਕੀਤੇ ਜਾ ਸਕਦੇ ਨੇ, ਬਸ਼ਰਤੇ ਉਹ ਵਿਦਿਅਕ ਯੋਗਤਾ ਉਹਨਾਂ ਦੇ ਬਰਾਬਰ ਹੈ। ਵਿਦਿਅਕ ਯੋਗਤਾ 'ਚ ਉਹਨਾਂ ਨੂੰ ਕੋਈ ਛੂਟ ਨਹੀਂ ਗੀ। ਹਾਂ, ਟੈਸਟ, ਸਰੀਰਕ ਟੈਸਟ ਦੇ ਵਿੱਚ, ਖੇਡਾਂ ਵਾਲੇ ਮਾਮਲੇ 'ਚ, ਉਹਨਾਂ ਚੀਜ਼ਾਂ 'ਚ ਉਹਨਾਂ ਨੂੰ ਔਰਤਾਂ ਵਾਲੀ ਕੈਟਾਗਰੀ 'ਚ ਰੱਖ ਕੇ ਟੈਸਟ ਦੇ ਸਕਦੇ ਨੇ ਉਹ। ਠੀਕ ਹੈ, ਜੇ ਉਹ ਚਾਹਣ ਮਰਦ ਵਾਲੇ ਚਾਹਣ ਤਾਂ ਮਰਦ ਵਾਲੇ 'ਚ ਆ ਜਾਣ, ਪਰ ਨਹੀਂ ਤਾਂ ਫਿਰ ਉਹਨਾਂ ਨੂੰ ਕੁੜੀਆਂ ਵਾਲੇ, ਔਰਤਾਂ ਵਾਲੇ 'ਚ ਰੱਖ ਕੇ ਉਹਨਾਂ ਦੀ ਟੈਸਟ, ਸਰੀਰਕ ਮਤਲਬ ਉਹਨਾਂ ਦੀ ਸਮਰੱਥਾ ਉਹ ਸਾਰੀ ਉੱਧਰ ਨਾਪ ਕੇ ਉਹਨਾਂ ਨੂੰ ਮੌਕਾ ਹੁੰਦਾ। ਪਰ ਵਿਦਿਅਕ ਯੋਗਤਾ ਉਹ ਬਰਾਬਰ ਚਾਹੀਦੀ ਹੈ ਜਿਹੜੇ ਉਹਦੇ ਲਈ ਜੋ ਚਾਹੀਦੀ ਹੋਏਗੀ। ਸੋ ਇੱਕ ਸਿਆਣੀ ਫੈਸਲਾ ਲੱਗਦਾ। ਪਰ ਇੱਥੇ ਵੀ ਫਿਕਰਮੰਦੀ ਇਹ ਖੜੀ ਆ ਕਿ ਪੰਜਾਬ ਦੇ ਵਿੱਚ ਅੱਜ ਕੱਲ੍ਹ ਮੋਹਾਲੀ ਚਲੇ ਜਾਓ, ਜਲੰਧਰ ਚੱਲ ਜਾਓ, ਪਟਿਆਲੇ ਚੱਲ ਜਾਓ, ਬਠਿੰਡੇ ਚੱਲ ਜਾਓ, ਅੰਮ੍ਰਿਤਸਰ ਚੱਲ ਜਾਓ, ਰੇਲਵੇ ਸਟੇਸ਼ਨ, ਬੱਸ ਸਟੈਂਡ, ਲਾਈਟਾਂ, ਚੌਂਕ, ਬਾਜ਼ਾਰ, ਤੁਹਾਡੀਆਂ ਗੱਡੀਆਂ, ਕਾਰਾਂ ਦੇ ਮੂਹਰੇ ਆ ਜਾਣਗੇ, ਹੈਨਾ, ਸ਼ੀਸ਼ਿਆਂ ਤੇ ਹੱਥ ਮਾਰ ਕੇ ਦੋ ਜੀ। ਔਰ ਉਹਨਾਂ ਚੋਂ ਬਹੁ ਗਿਣਤੀ ਉਹ ਪੰਜਾਬੀ ਨਹੀਂ ਹੈਗੇ। ਅੱਛਾ, ਉਹ ਬਾਹਰਲੇ ਸੂਬਿਆਂ ਤੋਂ ਆਏ ਨੇ। ਠੀਕ ਹੈ, ਵੈਸੇ ਤਾਂ ਇਹ ਵੀ ਟੈਸਟ ਕਰਨ ਦੀ ਲੋੜ ਹੈ, ਮੰਗਣ ਵਾਲਿਆਂ 'ਚ ਕਿੰਨੀ ਵਾਰ ਫੜ ਹੁੰਦੇ ਨੇ, ਮੁੰਡਿਆਂ ਨੇ ਕੱਪੜੇ ਪਾਏ ਹੁੰਦੇ ਨੇ, ਕਈਆਂ ਨੇ ਤਾਂ ਇਸ ਚੱਕਰ 'ਚ ਮੰਗਣ ਦੇ ਲਈ। ਕਿਤੇ ਇਹ ਨਾ ਹੋਵੇ ਕੱਲ ਨੂੰ ਮੁੰਡੇ ਇਸ ਕੁੜੀਆਂ ਵਾਲੀ ਕੈਟਾਗਰੀ 'ਚ ਜਾ ਕੇ ਭਰਤੀਆਂ ਹੋਣ ਲੱਗ ਜਾਣ। ਕਿਉਂਕਿ ਜੇ ਤੁਸੀਂ ਸਿੱਧੇ ਰੂਪ ਦੇ ਵਿੱਚ ਬਾਹਰਲੇ ਸੂਬਿਆਂ ਦੇ ਭਰਤੀ ਕਰੀ ਜਾਂਦੇ ਹੋ ਤੇ ਇਸ ਤਰੀਕੇ ਨਾਲ ਬਾਹਰ ਲਿਆਈ ਜਾਣ, ਬਾਅਦ 'ਚ ਪਤਾ ਲੱਗੇ ਕਿ ਪੰਜਾਬ ਪੁਲਿਸ ਸਾਰੀ ਉਹੀ ਜਣਿਆਂ ਦੀ ਹੋ ਗਈ। ਇੱਥੇ ਵੀ ਗੌਰ ਕਰਨ ਦੀ ਲੋੜ ਹੈ। ਸੋ ਪੰਜਾਬ 'ਚ ਅੱਜ ਦੀ ਤਰੀਕ 'ਚ ਜਿਹੜੇ ਬਹੁ ਗਿਣਤੀ ਪਾਏ ਜਾ ਰਹੇ ਨੇ ਉਹ ਬਾਹਰਲੇ ਸੂਬਿਆਂ ਦੇ ਨੇ, ਉਹ ਹੋਰ ਭਾਸ਼ਾ ਬੋਲਦੇ ਨੇ, ਉਹ ਹਿੰਦੀ, ਬਿਹਾਰ ਦੀ, ਯੂਪੀ ਦੀ, ਏਦਾਂ ਦੀ, ਦਿੱਲੀ ਵਾਲਾ ਸਟਾਈਲ 'ਚ ਉਹ ਭਾਸ਼ਾ ਬੋਲਦੇ ਆ। ਜਿਹੜੇ ਆਪਣੇ ਆਮ ਪਿੰਡਾਂ 'ਚ ਆਪਣੇ ਹੁੰਦੇ ਸੀਗੇ ਉਹ ਆਪਣੇ, ਜੇ ਕਿਉਂਕਿ ਇੱਥੇ ਉਹਨਾਂ ਦੇ ਉੱਤੇ ਇਹ ਵੀ ਹੈ ਕਿ ਰਾਖਵਾਂ ਕਰਨ ਵੀ ਉਹਨਾਂ ਨੂੰ ਨਾਲ ਮਿਲਣਾ ਪ੍ਰਵੀਨ ਜੀ, ਉਹਨਾਂ ਲਈ ਇੱਕ ਵੱਖਰਾ ਕੋਟਾ ਵੀ ਹੋਣਾ। ਉਹ ਤੋਂ ਇਲਾਵਾ ਜਿਹੜਾ ਪਰਿਵਾਰ ਦਾ ਪਿਛੋਕੜ ਹੋਊਗਾ ਉਸ ਜਾਤ ਦੇ ਆਧਾਰ ਤੇ ਵੀ ਉਹਨੂੰ ਰਾਖਵਾਂ ਕਰਨ ਦਾ ਕੋਟਾ ਮਿਲਣਾ। ਸੋ ਇਸ ਲਈ ਇੱਥੇ ਨਜ਼ਰ ਰੱਖਣ ਦੀ ਲੋੜ ਹੈ, ਕਿਤੇ ਇਹ ਚੰਗੀ ਪਹਿਲ ਕਦਮੀ ਦੇ ਚੱਕਰ 'ਚ ਪੰਜਾਬ ਨਾਲ ਖੋੜ ਧੋਖਾ ਨਾ ਹੋ ਜਾਵੇ। ਜੀ ਬਿਲਕੁਲ, ਪੰਜਾਬ ਨਾਲ ਸੰਬੰਧਿਤ, ਪੰਜਾਬੀ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਬੱਚੇ ਇਸ ਤੀਜੇ ਜੈਂਡਰ ਵਜੋਂ ਪਾਏ ਜਾਂਦੇ ਨੇ ਉਹਨਾਂ ਨੂੰ ਇੱਥੇ ਪਹਿਲ ਨੌਕਰੀ ਮਿਲਣੀ ਚਾਹੀਦੀ ਹੈ। ਸੋ ਇਹ ਨਾ ਹੋਵੇ ਕਿ ਇਸ ਕੈਟਾਗਰੀ ਦੇ ਤਹਿਤ ਤੁਸੀਂ ਫਿਰ ਦਿੱਲੀ ਵਾਲਿਆਂ ਨੂੰ, ਆਪਣੇ ਹੀਜੜਿਆਂ ਨੂੰ ਖੁਸ਼ ਕਰਨ ਲੱਗ ਜਾਓ। ਇਹ ਧਿਆਨ ਰੱਖਣ ਦੀ ਲੋੜ ਆ। ਜੀ ਜੀ ਜੀ।
ਪੰਜਾਬ ਦੇ ਵਿੱਚ ਕਹਿੰਦੇ ਇੱਕੋ ਦਿਨ ਪੰਪ ਤੇ ਫਾਈਨਾਂਸ ਕੰਪਨੀ ਲੁੱਟ ਲਈ ਜੀ। ਹਾਂ, ਇਹ ਸਰਕਾਰ ਤਾਂ ਕਹਿੰਦੀ ਆ ਕਿ ਸਾਨੂੰ ਸਰਕਾਰ ਚਲਾਉਣੀ ਵੀ ਆਉਂਦੀ ਆ ਤੇ ਜਿੱਤਣੀ ਵੀ ਆਉਂਦੀ ਆ, ਸਾਨੂੰ ਤਾਂ ਕਹਿੰਦੇ ਲੜਾਈ। ਅਸੀਂ ਤਾਂ ਇਕੱਲੇ ਲੜਨਾ ਵੀ ਜਾਣਦੇ ਆ ਤੇ ਜਿੱਤਣਾ ਵੀ ਜਾਣਦੇ ਆ। ਤੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਹੀ ਜੇ ਅਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਨਿੱਤ ਦਿਨ ਨਸ਼ਾ ਫੜਿਆ ਜਾਂਦਾ ਹੈ ਨਾ, ਨਿੱਤ ਦਿਨ ਸਰਿੰਜਾਂ ਮਿਲਦੀਆਂ ਹੈ, ਨਿੱਤ ਦਿਨ ਚਿੱਟੇ ਨਾਲ ਮੌਤਾਂ ਨੇ, ਫਰੋਤੀ ਦੀਆਂ ਕਾਲਾਂ, ਨਿੱਤ ਦਿਨ ਡਾਂਗ ਫਿਰਦੀ ਆ, ਨਿੱਤ ਦਿਨ ਧਰਨੇ ਨੇ, ਨਿੱਤ ਦਿਨ ਮੁਜ਼ਾਹਰੇ ਨੇ, ਫਿਰੋਤੀ ਦੀਆਂ ਕਾਲ ਆਉਂਦੀਆਂ ਨੇ, ਅੱਧੇ ਡਰਦੇ ਦੱਸਦੇ ਨਹੀਂ, ਭਰੇ ਆਉਂਦੇ ਨੇ। ਇੱਕ ਕੱਪੜੇ ਦੇ ਵਪਾਰੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਉਹ ਕਹਿੰਦਾ ਬਾਈ ਜੀ ਤੰਗ ਕੀਤਾ ਪਿਆ ਮੈਨੂੰ, ਕਹਿੰਦਾ ਮੈਂ ਪਿੱਟ ਕੇ ਮਰ ਗਿਆ, ਕਹਿੰਦਾ ਜਿਹੜੇ ਐਮਐਲਏ ਨੂੰ ਵੋਟਾਂ ਪਾਈਆਂ ਹੁਣ ਤਾਂ ਉਹ ਨਹੀਂ ਸੁਣਦਾ ਸਾਡੀ ਜੀ। ਇਸ ਲਈ ਇਹ ਜੇ ਸਥਿਤੀ ਆ ਆਮ ਵਰਗ ਦੀ, ਫਿਰ ਪੰਜਾਬ 'ਚ ਦੁਕਾਨਦਾਰ ਕਿੱਥੋਂ ਰਹੂਗਾ ਜੀ, ਕਾਰੋਬਾਰ ਕਿੱਥੋਂ ਰਹੂਗਾ ਜੀ, ਫਿਰ ਕਿਉਂ ਅਗਲਾ ਇੱਥੇ ਕਾਰੋਬਾਰ ਕਰੂਗਾ ਜੀ ਕੋਈ, ਫਿਰ ਆਪਣੇ ਨਿਆਣਿਆਂ ਨੂੰ ਅਗਲੀ ਪੀੜ੍ਹੀ 'ਚ ਕਿਉਂ ਇਹਨਾਂ ਬਿਜ਼ਨਸ 'ਚ ਲਿਆਊਗਾ, ਅਗਲਾ ਬਾਹਰ ਤੋਰੂਗਾ ਨਾ ਫਿਰ। ਸੋ ਇਹ ਕਿਹਨੇ ਸੰਭਾਲਣਾ, ਸਰਕਾਰ ਕਾਹਦੇ ਲਈ ਚੁਣਦੇ ਆ ਅਸੀਂ, ਜੇ ਇਹ ਗੈਂਗਸਟਰਾਂ ਨੂੰ, ਗੁੰਡਿਆਂ ਨੂੰ, ਨਸ਼ਾ ਸਪਲਾਇਰਾਂ ਨੂੰ, ਮਾਫੀਆ ਵਾਲਿਆਂ ਨੂੰ ਨੱਥੇ ਨਹੀਂ ਪਾ ਸਕਦੀ, ਫਿਰ ਕਰਨਾ ਕੀ ਹੈ ਜੀ। ਹੁਣ 4 ਲੁਟੇਰਿਆਂ ਨੇ 3 ਮਿੰਟ ਦੇ ਵਿੱਚ ਪਿਸਤੌਲ ਦੀ ਨੋਕ ਤੇ ਇੱਕ ਪੰਪ ਲੁੱਟ ਲਿਆ। ਠੀਕ ਹੈ। 4 ਜਣੇ ਮੋਟਰਸਾਈਕਲਾਂ ਤੇ ਆਉਂਦੇ ਨੇ, 3 ਮਿੰਟ ਦਾ ਸਮਾਂ ਲਾਉਂਦੇ ਨੇ ਤੇ 1,60,000 ਰੁਪਏ ਲੁੱਟ ਕੇ ਹੋ ਜਾਂਦੇ ਨੇ ਜੀ। ਠੀਕ ਹੈ। ਤਰਨਤਾਰਨ ਦੇ ਗੋਬਿੰਦਵਾਲ ਰੋਡ ਦੇ ਉੱਤੇ ਪਿੰਡ ਹੈ ਜੀ ਅਲਾਵਲਪੁਰ। ਅਲਾਵਲਪੁਰ ਪਿੰਡ ਦੇ ਵਿੱਚ ਲੰਘੀ ਰਾਤ 7:22 ਦੇ ਉੱਤੇ 7:30 ਵਜੇ ਦੇ ਕਰੀਬ 2 ਮੋਟਰਸਾਈਕਲਾਂ ਤੇ 4 ਜਣੇ ਆਉਂਦੇ ਨੇ, ਸਿੱਧੇ ਦਫ਼ਤਰ 'ਚ ਵੜਦੇ ਨੇ, ਪਿਸਤੌਲ ਤਾਣਦੇ ਨੇ, ਜਿੰਨਾ ਕੁਛ ਗੱਲੇ 'ਚ ਝੋਲੇ 'ਚ ਜੋ ਕੁਛ ਪਿਆ ਹੁੰਦਾ, ਕਹਿੰਦੇ 1,60,000 ਦੇ ਕਰੀਬ ਬਣਦਾ, ਖੋ ਕੇ ਭੱਜ ਲੈਂਦੇ ਨੇ। ਪੰਪ ਮਾਲਕ ਆਪਣਾ ਲਾਇਸੈਂਸੀ ਜਿਹੜੀ ਰਾਈਫਲ ਸੀ ਉਹ ਤੋਂ ਗੋਲੀ ਵੀ ਚਲਾਉਂਦਾ ਬਾਅਦ ਚੋਂ ਜਦੋਂ ਭੱਜਦੇ ਨੇ, ਤੇ ਉਹਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਕਿ ਇੱਕ ਦੇ ਗੋਲੀ ਵੱਜੀ ਆ, ਤੇ ਹੁਣ ਬਾਈ ਜੀ ਜੇ ਗੋਲੀ ਲੱਗੀ ਆ ਤਾਂ ਗੋਲੀ ਦੇ ਸ਼ਰਰੇ ਆਮ ਬੰਦਾ ਤਾਂ ਨਹੀਂ ਕੱਢ ਸਕਦਾ, ਤੇ ਉਹਦੇ ਲਈ ਉਹਨਾਂ ਨੂੰ ਕਿਤੇ ਨਾ ਕਿਤੇ ਜਾਣਾ ਪੈਣਾ। ਫਿਰ ਇਹ ਹੁਣ ਪੁਲਿਸ ਦੀ ਨਲਾਇਕੀ ਹੋਊਗੀ ਜੇ ਹੁਣ ਵੀ ਨਾ ਫੜੋ। ਵੈਸੇ ਵੀ ਜੇ ਗੋਲੀ ਨਾ ਵੀ ਲੱਗੀ ਹੁੰਦੀ ਤਾਂ ਵੀ ਪੁਲਿਸ ਦਾ ਫਰਜ਼ ਬਣਦਾ ਫੜਨਾ। ਬਿਲਕੁਲ, ਇਹ ਉਹਨਾਂ ਦੀ ਕਮਜ਼ੋਰੀਆਂ ਨੇ ਜੇ ਨਹੀਂ ਫੜ ਹੁੰਦੇ। ਸੋ ਇਸ ਲਈ ਇਹ ਘਟਨਾ ਬਹੁਤ ਮੰਦਭਾਗੀ। ਦੂਏ ਪਾਸੇ ਇਸੇ ਤਰ੍ਹਾਂ ਸੰਗਰੂਰ ਦੇ ਖੇਤਰ ਦੇ ਵਿੱਚ ਇੱਕ ਲੋਨ ਇਕੱਠਾ ਕਰਨ ਵਾਲੀ ਕੰਪਨੀ ਹੈ ਜੀ, ਵੈਸੇ ਤਾਂ ਉਹ ਯੂਪੀ ਦੇ ਨੇ ਬੰਦੇ ਜਿਨ੍ਹਾਂ ਨੇ ਆਹ ਕੰਪਨੀ ਮੈਂ ਕਿਹਾ ਚਲਾਈ ਹੋਈ ਹੈ ਇੱਥੇ, ਤੇ ਉਹ ਪਿੰਡਾਂ ਦੀਆਂ ਬੀਬੀਆਂ ਨੂੰ ਫਾਈਨਾਂਸ ਦਿੰਦੇ ਨੇ। ਇਹ ਵੀ ਇੱਕ ਲੁੱਟ ਦਾ ਧੰਦਾ ਬਹੁਤ ਤਗੜਾ ਆਪਣੇ ਆਪ 'ਚ। ਹਾਂਜੀ, ਇਹ ਵੀ ਆਪਣੇ ਆਪ 'ਚ ਇੱਕ ਹੈ ਨਾ, ਸਾਊ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਸਧਾਰਨ ਪਰਿਵਾਰਾਂ ਨੂੰ ਭਰਮਾ ਕੇ ਤੁਸੀਂ ਇੰਨੇ ਪੈਸੇ ਨਾਲ ਆਪਣਾ ਬਿਜ਼ਨਸ, ਮਸ਼ੀਨ ਵੀ ਅਸੀਂ ਦੇਵਾਂਗੇ, ਸਮਾਨ ਵੀ ਅਸੀਂ ਦੇਵਾਂਗੇ, ਬਾਅਦ ਚੋਂ ਖਰੀਦ ਵੀ ਅਸੀਂ ਲਵਾਂਗੇ ਜੀ। ਕਿੰਨੇ ਧੰਦੇ ਚੱਲਦੇ ਨੇ, ਬਾਅਦ ਚੋਂ ਡੁੱਬ ਜਾਂਦੇ ਨੇ, ਆਪਣੇ ਪੈਸੇ ਵਸੂਲ ਹੋ ਜਾਂਦੇ ਨੇ ਅਗਲਿਆਂ ਦੇ, ਸਮਾਨ ਵੀ ਚੱਕ ਕੇ ਲੈ ਜਾਣਾ ਬਾਅਦ ਚੋਂ ਸਾਰਾ ਕੁਛ, ਹੈ ਨਾ। ਸੋ ਇਹ ਕਹਿੰਦੇ ਜੀ, ਇਹ ਫਾਈਨਾਂਸ ਕੰਪਨੀ ਕਹਿੰਦੀ ਅਸੀਂ ਪਿੰਡਾਂ ਦੀਆਂ ਬੀਬੀਆਂ ਨੂੰ ਫਾਈਨਾਂਸ ਕਰਦੇ ਹਾਂ, ਤੇ ਇਹ ਸਾਡੇ ਨਾਲ ਜੀ ਮਤਲਬ ਕਿ ਸਾਡਾ ਬੰਦਾ ਪੈਸੇ ਇਕੱਠੇ ਕਰਕੇ ਕਲੈਕਸ਼ਨ ਦੇ ਵਾਪਸ ਪਰਤ ਰਿਹਾ ਸੀ। 2 ਮੁੰਡੇ ਮੋਟਰਸਾਈਕਲਾਂ ਤੇ ਰਾਹ 'ਚ ਘੇਰਿਆ ਤੇ 94,000 ਲੁੱਟ ਕੇ ਲੈ ਗਏ ਜੀ। ਤੇ ਦੱਸਣਾ ਦੱਸਦੇ ਕਿ ਇਸ ਫਾਈਨਾਂਸ ਕੰਪਨੀ ਨਾਲ ਹਫ਼ਤੇ 'ਚ ਦੂਜੀ ਵਾਰ ਲੁੱਟ ਹੋਈ ਹੈ ਜੀ, ਸੰਗਰੂਰ ਖੇਤਰ ਦੀ ਘਟਨਾ। ਸੋ ਆਹ ਜੇ ਪੰਜਾਬ 'ਚ ਸਥਿਤੀ ਆ ਤਾਂ ਫਿਰ ਕਿੱਥੇ ਅਮਨ ਆ ਤੇ ਕਿੱਥੇ ਕਾਨੂੰਨ ਆ ਜਨਾਬ। ਇੱਕ ਨਾ ਹੁਣੇ ਜੇ ਲਫ਼ਜ਼ ਪ੍ਰਚਲਿਤ ਹੋਇਆ ਸ਼ਰਮਾ ਜੀ, ਪਿਛਲੇ ਕੁਝ ਸਾਲਾਂ ਦੇ ਵਿੱਚ ਕਿਸ਼ਤ ਭਰਨੀ। ਇਹ ਪਿੰਡਾਂ ਦੇ ਵਿੱਚ ਆਮ ਹੀ ਪ੍ਰਚਲਿਤ ਹੋ ਗਿਆ। ਪਹਿਲਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਸ਼ਬਦ ਨਹੀਂ ਸੀ ਹੁੰਦਾ, ਕਿਉਂਕਿ ਪਿੰਡ ਦੇ ਲੋਕ ਉਹਦੀ ਖਰੀਦਦਾਰੀ ਕਰਦੇ ਜਦੋਂ ਉਹਨਾਂ ਦੇ ਕੋਲੇ ਆ, ਜਾਂ ਵੱਧ ਤੋਂ ਵੱਧ ਜੇ ਕੋਈ ਦਲਿਤ ਭਰਾ ਨੇ ਖਰੀਦਦਾਰੀ ਕਰਦਾ ਸੀ ਤਾਂ ਉਹ ਜ਼ਿਮੀਂਦਾਰ ਤੋਂ ਪੈਸੇ ਫੜਾਈ ਕਰ ਲੈਂਦਾ ਸੀ, ਜੋੜ ਲੈਂਦਾ ਸੀ। ਜ਼ਿਮੀਂਦਾਰ ਕਰਦਾ ਸੀ, ਕਿਸਾਨ ਭਰਾ ਕਰਦਾ ਸੀ, ਤੇ ਉਹ ਵੱਧ ਤੋਂ ਵੱਧ ਆੜ੍ਹਤੀਏ ਤੇ ਮੁਨੱਸਰ ਹੁੰਦਾ ਸੀ, ਜਾਂ ਜਿਹੜੇ ਜ਼ਿਆਦਾ ਅਗਾਂਹ-ਵਧੂ ਹੁੰਦੇ ਸੀ ਉਹ ਬੈਂਕ ਨਾਲ, ਬਹੁਤ ਘੱਟ ਲੋਕ ਬੈਂਕ ਨਾਲ ਜੁੜੇ ਹੁੰਦੇ ਸੀ ਪਹਿਲਾਂ ਤਾਂ। ਹੁਣ ਇੱਕ ਆਮ ਪ੍ਰਚਲਿਤ ਸ਼ਬਦ ਹੋ ਗਿਆ ਕਿਸ਼ਤ ਭਰਨੀ ਹੈ। ਇਹ ਜਿਹੜਾ ਕਿਸ਼ਤ ਭਰਨੀ ਸ਼ਬਦ ਹੈ, ਇਹ ਉਸੇ ਨੈਕਸਸ ਦੇ ਵਿੱਚੋਂ ਨਿਕਲਿਆ ਜਿਸ ਨੈਕਸਸ ਦੇ ਉੱਤੇ ਤੁਸੀਂ ਇਸ਼ਾਰਾ ਕੀਤਾ।